Met Canadian Foreign Minister Melanie Joy in Jakarta, discussed the Indo-Pacific and our economic cooperation. A Jaishankar da tweet hai. Underlined the importance of ensuring the security of our diplomats, stating that Sikhs for Justice illegal referendum is an ineffective effort to undermine the Canada-India relationship. ਉਹ ਕਹਿ ਰਿਹਾ ਤੁਸੀਂ ਮਤ ਭੁੱਲੋ ਸਿੱਖੋ ਕਿ ਇੱਥੇ ਮਿਲੀਅਨਸ ਜਿਹੜੇ ਨੇ ਉਹ ਹਿੰਦੂ ਰਹਿੰਦੇ ਨੇ ਔਰ ਉਹ ਉਹਨੂੰ ਅਪੋਜ਼ ਕਰਨਗੇ ਤੁਹਾਡੇ ਇਸ ਰੈਫਰੈਂਡਮ। ਹੁਣ ਇਹ ਕੀ ਹੈ? ਡਾਇਰੈਕਟ ਇੰਟਰਫੇਰੈਂਸ ਵੀ ਹੈ, ਵਾਇਲੈਂਸ ਦਾ ਸੱਦਾ ਵੀ ਹੈ। ਇਸ ਤਰ੍ਹਾਂ ਦਾ ਮਾਹੌਲ ਕਰਨ ਦੇ ਬਾਵਜੂਦ ਜੇ ਹਜ਼ਾਰਾਂ ਸਿੱਖ ਉੱਥੇ ਵੋਟਿੰਗ ਦੇ ਲਈ ਪਹੁੰਚਦੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਜਿੱਥੇ ਨਾ ਕੈਨੇਡੀਅਨ ਗੌਰਮੈਂਟ ਨੂੰ ਇੰਪ੍ਰੈਸ ਕਰ ਸਕੇ ਕਿ ਬਈ ਉਹ ਕੋਈ ਇਸ ਕਿਸਮ ਦੀ ਹਰਕਤ ਕਰਨ, ਕਿਉਂਕਿ ਕੈਨੇਡਾ ਦਾ ਚਾਰਟਰ ਆਫ ਰਾਈਟਸ ਹੱਕ ਦਿੰਦਾ ਹੈ, ਨਾ ਕੋਈ ਸਿੱਖਾਂ ਨੂੰ ਟੈਰਰਾਈਜ਼ ਕਰ ਸਕੇ, ਨਾ ਇਹਨਾਂ ਦਾ ਝੂਠ। ਐਜ਼ ਦਾ ਫਸਟ ਸਿੱਖ ਇਲੈਕਟਡ ਟੂ ਦਾ ਲੈਜਿਸਲੇਚਰ ਇਨ ਹਿਸਟਰੀ, we are finally speaking truth to power. Now it is the time for Congress to do the same. I rise today to honor and mourn the thousands of innocent Sikh lives that were stolen over the course of Sikh genocide. 39 years after the onset of Indian government's military operation to decimate the holy city of Amritsar, the scars of genocide remain ever present in the Sikh community across the globe. ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਕੱਲ੍ਹ ਖਾਲਿਸਤਾਨ ਰੈਫਰੈਂਡਮ ਦੇ ਦੂਸਰੇ ਗੇੜ ਦੀਆਂ ਜਿਹੜੀਆਂ ਵੋਟਾਂ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਜਿਹੜੀ ਸ਼ਮੂਲੀਅਤ ਕੀਤੀ ਹੈ ਔਰ ਭਾਰਤੀ ਹੁਕੂਮਤ ਵੱਲੋਂ ਪੈਦਾ ਕੀਤੇ ਗਏ ਡਰ ਅਤੇ ਝੂਠੀਆਂ ਖਬਰਾਂ ਚਲਾਉਣ ਦੇ ਬਾਵਜੂਦ ਵੀ ਇਹ ਜਿਹੜੀ ਕਾਮਯਾਬੀ ਭਾਰਤੀ ਹੁਕੂਮਤ ਦੇ ਜਿਹੜੇ ਅਤੇ ਉਹਨਾਂ ਦੇ ਟੋਂਟ ਪਟੋਂਟਾਂ ਦੇ ਮੂੰਹ ਤੇ ਇੱਕ ਘਰਾੜੀ ਚਪੇੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਸ਼ਮਣ ਤਾਂ ਆਪਣੀਆਂ ਗੰਦੀਆਂ ਨੀਤੀਆਂ, ਚਾਲਾਂ, ਗੰਦੀ ਗੇਮ ਉਸ ਦੇ ਉੱਤੇ ਉਤਰਿਆ ਹੋਇਆ, ਜੋ ਕੁਛ ਅਸੀਂ ਪਿਛਲੇ 2 ਮਹੀਨੇ ਦੇ ਪੀਰੀਅਡ 'ਚ ਖਾਸ ਤੌਰ 'ਤੇ ਐਂਡ ਇਨ ਜਨਰਲ ਡਰਟੀ ਗੇਮ ਤਾਂ ਇਹਨਾਂ ਦੀ ਪਿਛਲੇ 75 ਸਾਲ ਤੋਂ ਇਨ ਜਨਰਲ ਔਰ ਪਿਛਲੇ 39 ਸਾਲ ਤੋਂ ਇਨ ਪਰਟੀਕੂਲਰ ਚੱਲ ਰਹੀ ਹੈ। ਲੇਕਿਨ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਕੁਚਲਣ ਲਈ, ਕਿਉਂਕਿ ਇਹਨਾਂ ਨੂੰ ਲੱਗਾ ਕਿ ਵੀ ਇਹ ਹਰ ਫਰੰਟ 'ਤੇ ਫੇਲ ਹੋਏ ਨੇ, ਖਾਸ ਤੌਰ 'ਤੇ 4 ਮੁਲਕਾਂ ਦੀਆਂ ਹਕੂਮਤਾਂ ਦੇ ਨਾਲ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਇਹਨਾਂ ਦੀਆਂ ਬਿਲਕੁਲ ਡਿਪਲੋਮੈਟਿਕ ਪ੍ਰੈਸ਼ਰ, ਸੌਦੇਬਾਜ਼ੀਆਂ, ਕਲਾਬਾਜ਼ੀਆਂ ਜਦੋਂ ਉਹ ਕੋਈ ਇਫੈਕਟਿਵ ਨਹੀਂ ਹੋਈਆਂ ਤੇ ਇਹਨਾਂ ਨੇ ਮੋਸਾਦ ਦੀ ਕਿਤਾਬ 'ਚੋਂ ਵਰਕਾ ਪਲਟਦੇ। ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਕੋਈ ਗੱਲ ਇਸ ਕਿਸਮ ਦੀ ਕਰਦੇ ਹਾਂ ਉਹਦੇ ਤੁਹਾਨੂੰ ਉਹਦਾ ਨਜ਼ਰ ਆ ਰਿਹਾ ਹੁੰਦਾ ਕਿ ਵੀ ਇੱਕ ਤਾਂ ਇਹਨਾਂ ਦੀ ਵੈਸੇ ਵੀ ਸਾਂਝ ਉਹਨਾਂ ਦੇ ਨਾਲ ਬਣੀ, $5-6 ਬਿਲੀਅਨ ਦੇ ਹਥਿਆਰ ਲੈਣ ਲੱਗ ਗਏ ਇਜ਼ਰਾਈਲ ਤੋਂ, ਔਰ ਇਹ ਵੀ ਖਬਰਾਂ ਗਾਬ ਗਾਏ ਮੀਡੀਆ 'ਚ ਰਹੀਆਂ ਕਿ ਇਹਨਾਂ ਦੇ ਏਜੰਟ ਜਿਹੜੇ ਨੇ ਉਹ ਟ੍ਰੇਨਡ ਹੋ ਰਹੇ ਨੇ ਇਜ਼ਰਾਈਲ ਮੋਸਾਦ ਵੱਲੋਂ। ਔਰ ਫਿਰ ਅਸੀਂ ਐਜ਼ ਏ ਪੋਲੀਟੀਕਲੀ, ਜਿਵੇਂ ਆਦਿੱਤਿਆਨਾਥ ਯੋਗੀ ਨੇ ਬੁਲਡੋਜ਼ ਕਰਨ ਦੀ ਲਾਈਨ ਲਈ, ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਕੀ ਕਿਹਾ, ਦੂਜੇ ਨੇ ਕੀ ਕਿਹਾ, ਕਿ ਉਸ ਨੂੰ ਬਾਬਾ ਬੁਲਡੋਜ਼ਰ ਦੇ ਤੌਰ 'ਤੇ ਉਹਨਾਂ ਨੇ ਪ੍ਰੋਜੈਕਟ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਈ ਜਿਹੜਾ ਵੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨੂੰ ਨਾ ਉਹ ਕੋਈ ਗੁਨਾਹਗਾਰ ਹੈ, ਨਾ ਅਦਾਲਤ 'ਚ ਕੋਈ ਗੁਨਾਹ ਸਾਬਤ ਕਰ ਸਕਦੇ ਨੇ, ਉਹਨੂੰ ਮਾਰ ਦਿਓ ਅਤੇ ਉਹਦੇ ਘਰ ਔਰ ਦੂਸਰੀ ਜਾਇਦਾਦ ਔਰ ਜਿਹੜੇ ਖਾਂਦੇ ਪੀਂਦੇ ਮੁਸਲਮਾਨ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਬੁਲਡੋਜ਼ ਕਰ ਦਿਓ। ਜ਼ਬਤ ਕਰਨ ਦੀ ਲਾਈਨ ਤਾਂ ਇੱਕ ਕੋਰਟ ਪ੍ਰੋਸੈਸ ਹੁੰਦੀ ਸੀ ਕਿ ਜਿਹੜਾ ਬੰਦਾ ਫਰਾਰ ਹੈ, ਤੁਸੀਂ ਫਾਈਲ ਕੀਤਾ ਹੈ, ਉਹ ਤੁਹਾਨੂੰ ਕੋਰਟ 'ਚੋਂ ਕਨਫਿਸਕੇਸ਼ਨ ਲੈਣੀ ਪੈਂਦੀ ਸੀ, ਪਰ ਤੁਸੀਂ ਢਾਹ ਦਿਓ ਉਹਨੂੰ ਜਾ ਕੇ। 4-4 ਮੰਜ਼ਲੇ ਘਰ ਇਹਨਾਂ ਨੇ ਢਾਏ ਨੇ। ਔਰ ਇਕੱਲਾ ਇਸ ਹੱਦ ਤੱਕ ਉਹਨਾਂ ਦਾ ਹੌਸਲਾ ਵਧਿਆ ਕਿ ਇੱਥੇ ਨਿਊ ਜਰਸੀ ਦੇ ਵਿੱਚ ਇੱਕ 15 ਅਗਸਤ ਦੀ ਪਰੇਡ ਵੇਲੇ ਉਹਨਾਂ ਨੇ ਬੁਲਡੋਜ਼ਰ ਜਿਹੜਾ ਉਹ ਪੈਰੇਡ ਦਾ ਹਿੱਸਾ ਬਣਾਇਆ, ਜਿਹਦੇ ਤੇ ਆਦਿੱਤਿਆਨਾਥ ਯੋਗੀ ਔਰ ਮੋਦੀ ਦੀ ਫੋਟੋ ਸੀ। ਹਾਲਾਂ ਬਾਅਦ ਸਿਟੀ ਕੌਂਸਲ ਔਰ ਦੂਜਿਆਂ ਨੂੰ ਮਾਫੀ ਮੰਗਣੀ ਪਈ, ਪਰ ਇਹ ਵੀ ਟੈਕਟਿਕ ਜੇ ਤੁਸੀਂ ਦੇਖੋਗੇ ਹੋਰ ਤੁਹਾਨੂੰ ਦੁਨੀਆ 'ਚ ਕਿਤੇ ਨਜ਼ਰ ਨਹੀਂ ਆਏਗਾ। ਇਹ ਵੀ ਮੋਸਾਦ ਵਾਲਿਆਂ ਨੇ ਫਲਸਤੀਨੀਆਂ ਦੇ ਘਰਾਂ ਨੂੰ, ਭਾਵੇਂ ਵਿਚਾਰੇ ਪਹਿਲਾਂ ਹੀ ਵੈਸਟ ਬੈਂਕ ਜਾਂ ਗਾਜ਼ਾ ਦੇ ਵਿੱਚ ਬੜੇ ਮਾੜੀ ਹਾਲਤ 'ਚ ਰਹਿੰਦੇ ਨੇ, ਕਿ ਜਦੋਂ ਕੋਈ ਉਹਨਾਂ ਦੇ ਉੱਤੇ ਅਟੈਕ ਹੁੰਦਾ ਸੀ ਜਾਂ ਹੋਇਆ
ਉਹਨਾਂ ਨੇ ਜਾ ਕੇ ਉਹਨਾਂ ਦੇ ਘਰ, ਜਦੋਂ ਤੁਸੀਂ ਘਰ ਕਿਸੇ ਦਾ ਤੋੜਦੇ ਹੋ, ਅੱਛਾ, ਜਦ ਕਿਸੇ ਨੂੰ ਤੁਸੀਂ ਮਾਰਦੇ ਹੋ, ਉਹ ਤਾਂ ਇੱਕ ਤਿਆਰ ਹੁੰਦਾ ਪਹਿਲਾਂ ਹੀ ਜਿਹੜਾ ਇਸ ਪਾਸੇ ਤੁਰਿਆ ਹੁੰਦਾ, ਪਰ ਤੁਸੀਂ ਘਰ ਤੋੜਦੇ ਹੋ ਕਿਸੇ ਦਾ, ਤੁਸੀਂ ਉਹਨਾਂ ਦੀ ਬੀਵੀ, ਬੱਚੇ, ਦੂਜੇ ਤੀਜੇ, ਉਹਨਾਂ ਨੂੰ ਤੁਸੀਂ ਰੋਲ ਕੇ ਰੱਖ ਦਿੰਦੇ ਹੋ, ਔਰ ਇਹ ਬਿਲਕੁਲ ਇੰਟਰਨੈਸ਼ਨਲ ਲਾ, ਈਵਨ ਆਪਣੇ ਮੁਲਕਾਂ ਦੇ ਲਾ ਦੀ ਤੋਹੀਨ। ਸੋ ਇਹਨਾਂ ਨੇ ਵੀ ਇੱਕ ਪਾਸੇ ਤਾਂ ਉੱਥੇ ਇਹ ਕੰਮ ਪਰ ਦੂਸਰਾ ਜਿਹੜਾ ਖਤਰਨਾਕ ਇਹਨਾਂ ਨੇ ਮੋਸਾਦ ਨੇ ਦੀ ਤਰਜ਼ ਦੇ ਉੱਤੇ, ਔਰ KGB ਤਾਂ ਪਹਿਲਾਂ ਹੀ ਉਹਦੇ ਰਾਹੀਂ ਟ੍ਰੇਨਡ ਹੋਏ ਸੀਗੇ, ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਲਾਹੌਰ ਦੇ ਵਿੱਚ, ਫਿਰ UK 'ਚ ਅਵਤਾਰ ਸਿੰਘ ਖੰਡਾ, ਔਰ ਫਿਰ ਅਸੀਂ ਦੇਖਦੇ ਹਾਂ ਕਿ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ, ਔਰ ਫਿਰ ਉਹਨਾਂ ਦੇ ਯੂਟਿਊਬਰ ਔਰ ਉਸ ਨਾਲ ਜੁੜੀਆਂ ਖਬਰਾਂ, ਬਿਸਕੀ ਵਾਰੀਆ, ਬੁਸਕੀ ਵਾਰੀ, ਉਹ ਮੇਜਰ ਗੌਰਵ ਆਰੀਆ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਟੁੱਚਾ ਬਦਦਮਾਗ ਆਦਮੀ, ਉਹਦੇ ਰਾਹੀਂ ਜਿਵੇਂ ਉਹਨੇ ਐਨਕਰੇਜ ਕੀਤਾ ਕਿ ਜੀ ਬਾਹਰਲੀਆਂ ਜਿਹੜੇ ਲਾਲੈਸ ਲੋਕ ਨੇ, ਗੈਂਗਸਟਰ ਦੂਜੇ ਤੀਜੇ, ਉਹਨਾਂ ਨੂੰ ਹਾਇਰ ਕਰੋ, ਐਲੀਮੀਨੇਟ ਕਰੋ, ਫਿਨਿਸ਼ ਦਿਸ ਟਾਸਕ, ਇਹ ਵੋ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਆਪਣੀ ਇਹ ਗੰਦੀ ਖੇਡ ਖੇਡੀ, ਲੇਕਿਨ ਔਰ ਇਸ ਦਾ ਸਬੂਤ ਕਿ ਉਹਨਾਂ ਦੀ ਇੰਟਰਫੇਰੈਂਸ ਸ਼ੁਰੂ ਹੋ ਚੁੱਕੀ ਹੈ। ਕੈਨੇਡਾ ਦੀ ਆਪਣੀ ਸਿਕਿਉਰਿਟੀ ਐਡਵਾਈਜ਼ਰ ਨੇ ਦਿੱਤਾ, ਜਦੋਂ ਉਹਨੇ ਕਿਹਾ ਕਿ ਜੀ ਇੰਡੀਆ ਦਖਲਅੰਦਾਜ਼ੀ ਕਰ ਰਿਹਾ, ਅਲੋਂਗ ਵਿਦ 2-3 ਹੋਰ ਮੁਲਕਾਂ ਦੇ ਉਹਨੇ ਨਾਂ ਲਏ। ਫਿਰ ਇਹਨਾਂ ਨੇ ਅਗੇਨ ਪ੍ਰੈਸ਼ਰ ਬਿਲਡ ਕਰਨਾ, ਫਿਰ ਫੇਕ ਨਿਊਜ਼। ਜਦੋਂ ਅਸੀਂ ਡਰਟੀ ਗੇਮ ਦੀ ਗੱਲ ਕਰਦੇ ਹਾਂ, ਡਰਟੀ ਗੇਮ ਮੈਂ ਮਾਰ ਮਰਾਈਏ ਤੱਕ ਨਹੀਂ ਹੈ ਕਿ ਇਹ ਖੁਦ ਕੋਈ ਕਾਰਾ ਕਰਕੇ ਕਿਸੇ ਹੋਰ ਦੇ ਖਾਤੇ 'ਚ ਪਾਉਣਾ। ਔਰ ਕਦੇ ਵੀ ਜਿਹੜਾ ਵੀ ਬੰਦਾ ਥੋੜ੍ਹਾ ਬਹੁਤ ਵੀ ਸਮਝ ਰੱਖਦਾ, ਜਿਹੜੀ ਇਹਨਾਂ ਨੇ ਇੱਕ ਖਬਰ ਪਿਛਲੇ ਆਪਣੇ ਦੀਆ TV ਦੇ ਹਵਾਲੇ ਨਾਲ, ਔਰ ਬਾਅਦ 'ਚ ਉਸੇ ਹੀ ਦੀਆ TV ਦਾ ਇੱਕ ਅਫਰੀਕਨ ਅਮਰੀਕਨ ਰਿਪੋਰਟਰ ਜਿਹਨੂੰ ਪੈਸੇ ਦੇ ਕੇ ਭੇਜਿਆ ਸੀ, ਉਹ ਫੜਿਆ ਗਿਆ ਜਿੱਦਣ ਕਾਰ ਰੈਲੀ ਸੈਨ ਫਰਾਂਸਿਸਕੋ ਦੇ ਵਿੱਚ ਸੀ ਕਿ ਜੀ ਮੈਂ ਤਾਂ ਪਿਕਚਰਸ ਲੈਣ ਆਇਆ। ਉਹਦੇ ਰਾਹੀਂ ਖਬਰ ਬਣਵਾਈ, ਖਾਲਿਸਤਾਨੀ ਕੈਂਪਾਂ ਤੱਕ ਪਹੁੰਚਾਈ, ਫਿਰ ਉੱਥੋਂ ਖਬਰ ਚੁੱਕੀ ਕਿ ਜੀ ਉਹਨਾਂ ਨੇ ਕਿਹਾ ਜੀ ਅੱਧੀ ਰਾਤ ਨੂੰ ਦੇਖੋ ਇੰਡੀਅਨ ਕੌਂਸੂਲੇਟ ਦੇ ਬਾਹਰ ਜਿਹੜਾ ਉਹਨਾਂ ਨੂੰ ਅੱਗ ਲਾਤੀ, ਉਹ ਤਾਂ ਪਹੁੰਚ ਗਿਆ ਅਮਲਾ ਫਾਇਰ ਬ੍ਰਿਗੇਡ ਦਾ, ਅਦਰਵਾਈਜ਼ ਤਾਂ ਦਫ਼ਤਰ ਸੜ ਜਾਣਾ ਸੀ, EMPLOYEE ਸਾਰੇ ਠੀਕ ਨੇ। ਨਾਲ ਦੀ ਨਾਲ ਅਮਰੀਕਾ ਦੇ ਚਾਰਜ ਡੀ ਅਫੇਅਰ ਨੂੰ ਸੱਦ ਕੇ ਪ੍ਰੋਟੈਸਟ, ਔਰ ਉਸ ਖਬਰ ਨੂੰ ਬਰਾਬਰ ਸਪਿਨ ਵੀ ਦੇਈ ਗਏ, ਹੁਣ ਤੱਕ ਵੀ ਦੇਈ ਜਾਂਦੇ ਨੇ। ਔਰ ਈਵਨ ਜਦੋਂ ਕਿ ਹੁਣ ਇਹ ਜ਼ਾਹਰ ਸੀ ਕਿ ਬਈ ਇਹ ਜਿਹੜੀ ਰੈਫਰੈਂਡਮ ਹੋਣ ਜਾ ਰਿਹਾ 16 ਜੁਲਾਈ ਨੂੰ, ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਾਰ ਰੈਲੀ ਉਹ ਟੋਰਾਂਟੋ ਦੇ ਵਿੱਚ ਵੀ ਹੁੰਦੀ ਆ, ਤਾਂ ਉਹਦੇ 'ਚ ਉਹਨਾਂ ਨੇ ਉਹ ਡਿਪਲੋਮੈਟਾਂ ਦੀਆਂ ਫੋਟੋਆਂ ਦਾ ਡਰਾਮਾ ਕੀਤਾ ਕਿ ਜੀ ਕਿਲ ਇੰਡੀਆ ਕਹਿ ਦਿੱਤਾ ਤੇ ਫਲਾਣਾ ਕਰਤਾ, ਢਿਮਕਾ ਕਰਤਾ। ਔਰ ਉਸ ਦੇ ਨਾਲ ਈਵਨ ਜਦੋਂ ਅਸੀਂ ਇਹ ਕੱਲ੍ਹ ਦੇ ਰੈਫਰੈਂਡਮ ਦੀ ਗੱਲ ਕਰ ਰਹੇ ਹਾਂ, ਜਿਹੜੀ ਕਿ ਗੁਰਦੁਆਰਾ ਮਾਲਟਨ ਟੋਰਾਂਟੋ ਦੇ ਵਿੱਚ ਹੋਇਆ, ਉਸ ਤੋਂ ਇੱਕ ਦਿਨ ਪਹਿਲਾਂ S ਜੈ ਸ਼ੰਕਰ ਜਿਹੜਾ ਹੈ ਉਹ ਜਕਾਰਤਾ ਦੇ ਵਿੱਚ, ਜਿਹੜੀ ਇੰਡੋਨੇਸ਼ੀਆ ਦੀ ਕੈਪੀਟਲ ਹੈ, ਔਰ ਉੱਥੇ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ, ਉਹਦੇ 'ਚੋਂ ਮਿਲਦਾ ਜਾ ਕੇ ਉਸ ਨੂੰ ਉਹਨਾਂ ਦੀ ਕੈਨੇਡਾ ਦੀ ਫੋਰਨ ਮਿਨਿਸਟਰ ਨੂੰ, ਇਹ ਰੀਜਨਲ ਫੋਰਮ, ਇਹ ਏਸ਼ੀਆਨ ਦੀ ਮੀਟਿੰਗ ਹੈ ASEAN, ਔਰ ਉਹਦੇ 'ਚ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਉਸ ਦੇ ਨਾਲ ਮੁਲਾਕਾਤ ਕਰਦਾ, ਔਰ ਉਹਦੇ 'ਚ ਫਿਰ ਉਹ ਟਵੀਟ ਕਰਦਾ, ਮੈਟ ਕੈਨੇਡੀਅਨ ਫੋਰਨ ਮਿਨਿਸਟਰ ਮੈਲਨੀ ਜੋਏ ਇਨ ਜਕਾਰਤਾ, ਡਿਸਕਸ ਦਾ ਇੰਡੋ ਪੈਸੀਫਿਕ ਐਂਡ ਆਵਰ ਇਕਨੋਮਿਕ ਕੋਆਪਰੇਸ਼ਨ। ਇਹ ਜੈ ਸ਼ੰਕਰ ਦਾ ਟਵੀਟ ਹੈ। ਅੰਡਰਲਾਈਨਡ ਦਾ ਇੰਪੋਰਟੈਂਸ ਆਫ ਐਨਸ਼ੋਰਿੰਗ ਦਾ ਸਿਕਿਉਰਿਟੀ ਆਫ ਆਵਰ ਡਿਪਲੋਮੈਟਸ। ਹੁਣ ਖੁਦ ਹੀ ਜਿਹੜੇ ਕਰਨ ਵਾਲੇ ਨੇ ਉਹ ਆਪਣੇ ਆਪ ਨੂੰ ਐਜ਼ ਏ ਵਿਕਟਮ ਪ੍ਰੈਜ਼ੈਂਟ ਕਰ ਰਹੇ ਨੇ। ਕਹਿੰਦਾ ਜੀ ਮੈਂ ਉਹਨੂੰ ਕਿਹਾ ਜੀ ਸਾਡੇ ਡਿਪਲੋਮੈਟਸ ਦੀ ਜਿਹੜਾ ਜਾਨ ਨੂੰ ਖਤਰਾ ਹੈ, ਐਂਡ ਦਾ ਨੀਡ ਟੂ ਫਰਮਲੀ ਕੰਬੈਟ ਇਨਸਾਈਟਮੈਂਟ ਟੂ ਵਾਇਲੈਂਸ, ਕਿ ਫਰਮਲੀ ਕਿ ਬੰਦ ਕਰੋ ਇਹ ਵਾਇਲੈਂਸ ਨੂੰ ਜਿਹੜਾ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਦਿਸ ਦੈਟ ਕਰ ਰਹੇ ਹੋ। ਹੁਣ ਇਹ ਇੱਕ ਦਿਨ ਪਹਿਲਾਂ ਕਰ ਰਹੇ। ਹੁਣ ਗੱਲ ਇੱਥੇ ਨਹੀਂ ਹੈ ਵੀ ਉਹਨੇ ਇਹ ਕਿਹਾ, ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਸੰਜੇ ਕੁਮਾਰ ਵਰਮਾ, ਇਹ ਜੁਲਾਈ 13 ਨੂੰ ਜਿਹੜਾ ਇੱਕ ਜਿਹੜਾ ਉਹ ਚਿੱਠੀ ਪਾਉਂਦਾ ਹੈ ਕੈਨੇਡਾ ਦੀ ਸਰਕਾਰ ਨੂੰ, ਅਫੀਸ਼ੀਅਲੀ 13 ਜੁਲਾਈ ਦੀ ਹੈ ਇਸ ਦੀ ਵਰਮੇ ਦੀ, ਸਟੇਟਿੰਗ that Sikhs for Justice illegal referendum is an ineffective effort to undermine the Canada-India relationship। ਕਿ ਜੀ ਇਹ ਤਾਂ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਨੂੰ ਖਰਾਬ ਕਰ ਰਿਹਾ, ਇਹ ਬਿਲਕੁਲ ਇਲੀਗਲ ਰੈਫਰੈਂਡਮ ਹੈ। ਔਰ ਫਰਦਰਮੋਰ ਹੀ ਵਾਰਨਡ ਕੈਨੇਡੀਅਨ ਸਿੱਖਸ। ਹੁਣ ਇਹ ਹਾਈ ਕਮਿਸ਼ਨਰ ਕੈਨੇਡਾ 'ਚ ਬੈਠਾ ਡਿਪਲੋਮੈਟ, ਜਿਹਦਾ ਕੈਨੇਡੀਅਨ ਸਿਟੀਜ਼ਨ ਦੇ ਨਾਲ ਉਹ ਸਿੱਖ ਹੋਣ ਗੈਰ ਸਿੱਖ ਹੋਣ ਨਾਲ ਕੋਈ ਤਾਲੁਕ ਨਹੀਂ ਹੈ। ਉਹਨੇ
ਆਪਣੀ ਰਿਪੋਰਟ ਕੈਨੇਡੀਅਨ ਗਵਰਨਮੈਂਟ ਨੂੰ ਦੇਣੀ ਹੈ ਕਿਉਂਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ, ਪਰ ਉਹ ਕੈਨੇਡੀਅਨ ਸਿੱਖਾਂ ਨੂੰ ਵਾਰਨ ਕਰ ਰਿਹਾ ਹੈ, ਮੈਂਸ਼ਨਿੰਗ that millions of India's supporters in Canada would counter the ill-intentioned Khalistan referendum voting scheduled for July 16th in Greater Toronto area. ਉਹ ਕਹਿ ਰਿਹਾ ਤੁਸੀਂ ਮਤ ਭੁੱਲੋ ਸਿੱਖੋ ਕਿ ਇੱਥੇ ਮਿਲੀਅਨਸ ਜਿਹੜੇ ਨੇ ਉਹ ਹਿੰਦੂ ਰਹਿੰਦੇ ਨੇ ਔਰ ਉਹ ਉਹਨੂੰ ਅਪੋਜ਼ ਕਰਨਗੇ ਤੁਹਾਡੇ ਇਸ ਰੈਫਰੈਂਡਮ। ਹੁਣ ਇਹ ਕੀ ਹੈ? ਡਾਇਰੈਕਟ ਇੰਟਰਫੇਰੈਂਸ ਵੀ ਹੈ, ਵਾਇਲੈਂਸ ਦਾ ਸੱਦਾ ਵੀ ਹੈ। ਹਾਲਾਂ ਹੈ ਤਾਂ ਇਹਨਾਂ ਦੀ ਕਰਤੂਤ ਇੰਨੀ ਕੁ ਹੈ ਵੀ ਉੱਥੇ ਮੁੜ ਕੇ ਆਉਣਾ, ਸਿੱਖਾਂ ਦੇ ਸਾਹਮਣੇ ਖਲੋਣਾ ਕਿਵੇਂ ਹੈ। ਲੇਕਿਨ ਇਹ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਦੇ ਉੱਤੇ, ਉਹਨਾਂ ਦੀ ਪੁਲਿਸ ਦੇ ਉੱਤੇ, ਉਹਨਾਂ ਦੇ ਸਿਕਿਉਰਿਟੀ ਨੈਟਵਰਕ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਬਿਲਡ ਕਰਨ ਦਾ ਕਿ ਜੀ ਇੱਥੇ ਵਾਇਲੈਂਸ ਹੋਏਗੀ ਔਰ ਕੋਈ ਵੀ ਵਾਇਲੈਂਸ ਕੱਲ੍ਹ ਨੂੰ ਕਰਵਾ ਕੇ ਉਹ ਇਸ ਕਿਸਮ ਦੀ ਜਿਹੜੀ ਆ ਉਹ ਹਰਕਤ ਕਰ ਸਕਦੇ ਨੇ। ਹੁਣ ਇੱਕ ਪਾਸੇ ਤਾਂ ਇਹਨਾਂ ਦਾ ਇਸ ਕਿਸਮ ਦਾ ਵਰਤਾਰਾ ਹੈ, ਬਿਲਕੁਲ ਕੈਨੇਡਾ ਨੂੰ, ਗਵਰਨਮੈਂਟ ਨੂੰ ਅੰਡਰ ਪ੍ਰੈਸ਼ਰ, ਸਿੱਖਾਂ ਦੇ ਖਿਲਾਫ ਇੱਕ ਪੂਰੀ ਮੁਹਿੰਮ ਮੀਡੀਆ ਦੇ ਵਿੱਚ, ਔਰ ਉਹ ਜਿਹੜੀ ਇਹਨਾਂ ਦੀ ਇੱਕ ਉਹ ਚਹੇਤੀ ਜਿਹਨੂੰ ਦੀਪ ਸਿੱਧੂ ਨੇ ਚੰਗੀ ਤਰ੍ਹਾਂ ਅੱਗੇ ਲਾਇਆ ਸੀ, ਵਰਖਾ ਦੱਤ, ਉਹ ਅੱਜ ਕੱਲ੍ਹ ਉਹਨੂੰ ਵੀ ਉਹ ਹਿੰਦੂਤਵਾ ਦਾ ਜਿਹੜਾ ਉਹ ਵਾਇਰਸ ਚੰਬੜੀ ਹੋਈ ਹੈ, ਉਹ ਐਡਵਾਈਸ ਕਰ ਰਹੀ ਹੈ, ਇੱਕ ਇੰਟਰਵਿਊ ਕਰ ਰਹੀ ਹੈ ਕਿ ਜੀ ਇੰਡੀਆ ਨੂੰ ਡਾਊਨਗ੍ਰੇਡ ਕਰ ਦੇਣਾ ਚਾਹੀਦਾ ਕੈਨੇਡਾ ਦੇ ਨਾਲ ਆਪਣਾ ਡਿਪਲੋਮੈਟਿਕ ਰਿਲੇਸ਼ਨ। ਜਿਹੜੀ ਗੱਲ ਅਸੀਂ ਕਹਿੰਦੇ ਹਾਂ ਵੀ ਹੁਣ ਇੱਕੋ ਸਟੈਪ ਰਹਿ ਗਿਆ ਕਿ ਵੀ ਤੁਸੀਂ ਆਪਣਾ ਜਿਹੜਾ ਉਹ ਵਿਦਡਰਾ ਕਰੋ ਉੱਥੋਂ ਹਾਈ ਕਮਿਸ਼ਨਰ। ਹੁਣ ਇਸ ਲੈਵਲ ਦੇ ਹੋਣ ਦੇ ਬਾਵਜੂਦ, ਇਸ ਤਰ੍ਹਾਂ ਦਾ ਮਾਹੌਲ ਕਰਨ ਦੇ ਬਾਵਜੂਦ, ਜੇ ਹਜ਼ਾਰਾਂ ਸਿੱਖ ਉੱਥੇ ਵੋਟਿੰਗ ਦੇ ਲਈ ਪਹੁੰਚਦੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਜਿੱਥੇ ਨਾ ਕੈਨੇਡੀਅਨ ਗਵਰਨਮੈਂਟ ਨੂੰ ਇੰਪ੍ਰੈਸ ਕਰ ਸਕੇ ਕਿ ਬਈ ਉਹ ਕੋਈ ਇਸ ਕਿਸਮ ਦੀ ਹਰਕਤ ਕਰਨ, ਕਿਉਂਕਿ ਕੈਨੇਡਾ ਦਾ ਚਾਰਟਰ ਆਫ ਰਾਈਟਸ ਇਹ ਹੱਕ ਦਿੰਦਾ ਹੈ, ਨਾ ਕੋਈ ਸਿੱਖਾਂ ਨੂੰ ਟੈਰਰਾਈਜ਼ ਕਰ ਸਕੇ, ਨਾ ਇਹਨਾਂ ਦਾ ਝੂਠ, ਕੱਲਾ ਇਹੀ ਨਹੀਂ ਵੀ ਝੂਠ ਇਸ ਲੈਵਲ ਤੇ, ਈਵਨ ਜਿਹੜਾ ਆਸਟ੍ਰੇਲੀਆ ਦੇ ਹਵਾਲੇ ਨਾਲ ਇਹਨਾਂ ਨੇ ਇੱਕ ਖਬਰ ਪਲਾਂਟ ਕੀਤੀ ਜਿਹੜੀ ਜੁਲਾਈ 14 ਡੇਟ ਲਾਈਨ 'ਚ, ਔਰ ਅਨਿਰੁੱਧ ਧਰ, ਇਹ ਵੀ ਉਹ ਝੂਠੀਆਂ ਖਬਰਾਂ ਪਲਾਂਟ ਕਰਨ ਵਾਲਾ, ਔਰ ਇਹ ਸੀ ਇੰਡੀਅਨ ਸਟੂਡੈਂਟ ਬਰੂਟਲੀ ਬੀਟਨ ਵਿਦ ਆਇਰਨ ਰॉड ਬਾਈ ਖਾਲਿਸਤਾਨ ਸਪੋਰਟਰਸ ਇਨ ਸਿਡਨੀ। ਔਰ ਇਹ ਹੈ ਕਿ ਜੀ ਇੱਕ ਇੰਡੀਅਨ ਸਟੂਡੈਂਟ ਜਿਹਦੀ ਅਸੀਂ ਆਈਡੈਂਟੀਟੀ ਡਰ ਦੀ ਵਜ੍ਹਾ ਕਰਕੇ ਨਹੀਂ ਦੱਸ ਰਹੇ, ਔਰ ਆਸਟ੍ਰੇਲੀਆ ਟੁਡੇ ਜਿਹੜਾ ਇਹਨਾਂ ਦਾ ਯੈਲੋ ਰੈਗ ਹੈ ਉਸ ਨੂੰ ਜਿਹੜਾ ਕੋਟ ਕਰ ਰਿਹਾ, ਔਰ ਉਹਦਾ ਨਾਂ ਵੀ ਜਿਹੜਾ ਉਹ ਸਵਪਨਿਲ ਸਿੰਘ ਕਹਿ ਰਿਹਾ ਨੇਮ ਚੇਂਜਡ। ਇਹ ਨੇਮ ਚੇਂਜ ਹੀ ਹੈ, ਪਹਿਲਾਂ ਵੀ ਤੁਹਾਡੇ ਕਹਿਣ ਮੁਤਾਬਕ ਹਿੰਦੂ ਤੋਂ ਵੀ ਹੈ, ਤੇ ਕੋਈ ਕੁਮਾਰ, ਕੋਈ ਚੰਦ, ਕੋਈ ਦਾਸ, ਕੋਈ ਇਸ ਕਿਸਮ ਦਾ ਬਣਾਓ। ਪਰ ਕਿਉਂਕਿ ਜੇ ਝੂਠ ਹੀ ਬੋਲਣਾ, ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਝੂਠ ਕਿੱਥੇ ਕਿੱਥੇ ਉਹਨਾਂ ਨੇ ਬੋਲਣਾ, ਇਸ ਲਈ ਝੂਠ 'ਚੋਂ ਵੀ ਸੱਚ ਨਿਕਲ ਆਉਂਦਾ। ਉਹਨਾਂ ਨੇ ਕਿਹਾ ਜੀ ਮੈਨੂੰ ਘੇਰ ਲਿਆ 4-5 ਖਾਲਿਸ, ਮੈਂ ਸਵੇਰੇ ਕੰਮ ਦੇ ਉੱਤੇ ਸੀ। ਦਾ ਵਿਕਟਮ ਸੈਡ alleged that mob was repeatedly raising the slogan ਖਾਲਿਸਤਾਨ ਜ਼ਿੰਦਾਬਾਦ। ਮੈਨੂੰ ਕੁੱਟ ਰਹੇ ਸੀ। ਪਹਿਲੀ ਗੱਲ ਤਾਂ 4-5 ਬੰਦਿਆਂ ਦੀ ਮੌਬ ਨਹੀਂ ਹੁੰਦੀ, ਗੈਂਗ ਹੁੰਦੀ ਹੈ। ਔਰ 5 ਵਜੇ ਉਹਨੂੰ ਕੌਣ ਕੁੱਟਣ ਗਿਆ? ਜੇ ਕੁੱਟਣ ਗਿਆ ਤੇ ਬਾਕੀ ਕਿੱਥੇ ਸੀ ਜਿਹੜਾ ਵੀ ਕੋਈ ਹੋਰ ਇਸ ਕਿਸਮ ਦਾ? ਕਿਹਾ ਜੀ ਇੰਟਰਨੈਸ਼ਨਲ ਸਟੂਡੈਂਟ ਹੈ ਤੇ ਮੈਂ ਉਹ 5 ਸਵੇਰੇ 5:30 ਜਿਹੜਾ ਹੈ ਮੈਂ ਕੰਮ ਤੇ ਜਾ ਰਿਹਾ ਸੀ, 4-5 ਖਾਲਿਸਤਾਨੀ ਸਪੋਰਟਰਾਂ ਨੇ ਅਟੈਕ ਕੀਤਾ, ਔਰ ਮੈਂ ਜਿਹੜਾ ਡਰਾਈਵਰ ਹੈ ਔਰ ਮੇਰੇ ਤੋਂ ਦੂਰ ਜਿਹੜਾ ਮੈਂ ਰਹਿਣਾ, ਐਜ਼ ਸੂਨ ਐਜ਼ ਆਈ ਸੈਟ ਇਨ ਮਾਈ ਡਰਾਈਵਿੰਗ ਸੀਟ ਥੀਸ ਖਾਲਿਸਤਾਨੀ ਸਪੋਰਟਰਸ ਕੇਮ ਆਊਟ ਆਫ ਨੋਵੇਅਰ ਆਸਟ੍ਰੇਲੀਆ। ਹੁਣ ਇਹ ਵੀ ਤੁਸੀਂ ਸਟੋਰੀ ਨੂੰ ਇਹਦੇ ਨਾਲ ਪਲਾਂਟ ਕਰੋ, ਜੋੜ ਕੇ ਦੇਖੋ ਇਸ ਰੈਫਰੈਂਡਮ ਨਾਲ, ਤੇ ਇਹ ਵੀ ਇਸ ਲੈਵਲ ਦਾ ਹੀ ਇੱਕ ਯਤਨ ਸੀ ਕਰਨ ਦਾ। ਦੂਸਰੇ ਪਾਸੇ ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਜਿਹੜਾ ਸਿੱਖਾਂ ਦਾ ਇਹ ਸਾਰਾ ਹੈ, ਇਹਦੇ ਖਿਲਾਫ ਹਿੰਦੂ ਕਿਵੇਂ ਲਾਮਬੰਦ ਹੋ ਰਹੇ ਨੇ। ਇੱਕ ਖਬਰ ਇਹਨਾਂ ਦੀ ਇਹ ਕਿ ਜੀ ਉੱਥੇ ਸੈਨ ਫਰਾਂਸਿਸਕੋ ਇੰਡੀਅਨ ਕੌਂਸੂਲੇਟ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਅਮਰੀਕਨਸ ਨੇ ਰੈਲੀ ਕੀਤੀ। ਹੁਣ ਵੱਡੀ ਗਿਣਤੀ ਕੀ ਹੈ? ਉਹਦੀ ਬਿਲਡਿੰਗ ਦੇ ਬਾਹਰ 10-12 ਉਹੀ ਖੜੇ ਨੇ। ਇੰਡੀਅਨ ਅਮਰੀਕਨਸ ਰੈਲੀ ਇਨ ਸਪੋਰਟ ਆਫ ਇੰਡੀਆ ਐਟ ਸੈਨ ਫਰਾਂਸਿਸਕੋ ਕੌਂਸੂਲੇਟ ਆਫਟਰ ਖਾਲਿਸਤਾਨੀ ਅਟੈਕ। ਇਹ ਜੁਲਾਈ 15 ਦੀ ਖਬਰ ਹੈ। ਹੁਣ ਸਿਡਨੀ ਦੇ ਵਿੱਚ ਫੇਕ ਹਮਲਾ, ਇੱਥੇ 10-12 ਨੂੰ ਇਹ ਕਹਿ ਕੇ ਇਹ ਨੰਬਰ ਆਫ ਇੰਡੀਅਨ ਅਮਰੀਕਨਸ ਕੇਮ ਆਊਟ। ਉਹ ਤੁਹਾਡੇ ਤਾਂ ਮਿਲੀਅਨ ਅਮਰੀਕਾ 'ਚ ਰਹਿੰਦੇ ਨੇ ਤੁਹਾਡੇ ਕਹਿਣ ਮੁਤਾਬਕ, ਮਿਲੀਅਨਸ ਤੁਹਾਡੇ ਕੈਨੇਡਾ 'ਚ ਰਹਿੰਦੇ ਨੇ, ਤੇ ਇਹ 8-10 ਨੂੰ ਲੈ ਕੇ ਤੁਸੀਂ ਕਿਹੜਾ ਪ੍ਰੋਟੈਸਟ ਕਰ ਰਹੇ ਹੋ? ਕਹਿ ਰਹੇ ਜੀ ਕਿ ਇਹ ਸਕੋਰਸ ਆਫ ਇੰਡੀਅਨ ਅਮਰੀਕਨਸ ਹੈਲਡ ਏ ਪੀਸ ਰੈਲੀ ਇਨ ਫਰੰਟ ਆਫ ਇੰਡੀਅਨ ਕੌਂਸੂਲੇਟ ਹੀਅਰ ਟੂ ਐਕਸਪ੍ਰੈਸ ਸੋਲੀਡੈਰਿਟੀ ਵਿਦ ਇੰਡੀਆ
following a recent attempted arson at diplomatic facility by Khalistan। ਹੁਣ ਇਹ ਜਿਵੇਂ ਪੰਜਾਬ ਦੇ ਵਿੱਚ ਜਦੋਂ ਕੋਈ ਕਹਾਣੀ ਬਣਾਉਣੀ ਹੁੰਦੀ ਸੀ ਨਾ ਪੁਲਿਸ ਨੇ, ਤਾਂ ਕੋਈ ਨਾ ਕੋਈ ਜਿਹੜਾ ਪੁਰਾਣਾ ਹੌਲਦਾਰ ਹੈ ਜਾਂ ਮੁਨਸ਼ੀ ਹੈ ਉਹਨੂੰ ਲਿਆਂਦੇ ਸੀ ਕਿ ਬਈ ਇਹਦੇ 'ਤੇ ਬਣਾ। ਹੁਣ ਇਹ ਇੱਕੋ ਹੀ ਹੌਲਦਾਰ ਇਹਨਾਂ ਨੇ ਰੱਖਿਆ ਹੋਇਆ, ਉਹੀ ਹੌਲਦਾਰ ਸਿਡਨੀ ਦੀ ਸਟੋਰੀ ਵੀ ਪਲਾਂਟ ਕਰਾ ਰਿਹਾ, ਉਹੀ ਹੌਲਦਾਰ ਇੱਥੇ 10-12 ਆਪਣੇ ਟੁਚੇ ਸੈਨ ਫਰਾਂਸਿਸਕੋ ਖੜੇ ਕਰਕੇ ਉਹਨੂੰ ਵੀ ਸਕੋਰਸ ਆਫ ਇੰਡੀਅਨਸ ਔਰ ਦੂਜਾ ਕਰ ਰਿਹਾ। ਉਹੀ ਜਿਹੜਾ ਕੈਨੇਡਾ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਉਹ ਡਰਾਮਾ ਵੈਸੇ ਹੀ ਐਕਸਪੋਜ਼ ਹੋ ਗਿਆ। ਲੇਕਿਨ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਜਿੱਥੇ ਸੋਲਿਡ ਜਵਾਬ ਦਿੱਤਾ ਟੋਰਾਂਟੋ ਦੇ ਹਜ਼ਾਰਾਂ ਸਿੱਖ ਵੋਟਰਾਂ ਨੇ ਕਿ ਭਾਈ ਅਸੀਂ ਕਿੱਥੇ ਖੜੇ ਹਾਂ ਔਰ ਸਾਡੇ ਤੇ ਤੁਹਾਡੇ ਸ਼ੈਨੈਨੀਗਨਸ ਦਾ ਕੋਈ ਅਸਰ ਨਹੀਂ ਹੈ, ਉੱਥੇ ਕੈਲੀਫੋਰਨੀਆ ਦੀ ਅਸੈਂਬਲੀ 'ਚ ਖਲੋ ਕੇ ਸਰਦਾਰਨੀ ਜਸਮੀਤ ਬੈਂਸ ਜਿਹੜੀ ਅਸੈਂਬਲੀ ਵੂਮਨ ਹੈ ਉਹਨੇ ਜਿਵੇਂ ਵੰਗਾਰਿਆ ਲਲਕਾਰਿਆ, ਉਹਨੇ ਕਿਹਾ ਕਿ ਔਰ ਕੈਲੀਫੋਰਨੀਆ ਸਟੇਟ ਲੈਜਿਸਲੇਚਰ ਨੇ ਆਲਰੇਡੀ 1984 ਐਂਟੀ ਸਿੱਖ ਵਾਇਲੈਂਸ ਨੂੰ ਜੈਨੋਸਾਈਡ ਡਿਕਲੇਅਰ ਕੀਤਾ ਹੋਇਆ। ਔਰ ਇਹ ਉਹਦੀ 2-4 ਮਿੰਟ ਦੀ ਬੜੀ ਜ਼ਬਰਦਸਤ ਸਪੀਚ ਹੈ ਬੀਬੀ ਦੀ, ਜਿਸ ਨੇ ਕਿਹਾ ਐਜ਼ ਦਾ ਫਸਟ ਸਿੱਖ ਇਲੈਕਟਡ ਟੂ ਦਾ ਲੈਜਿਸਲੇਚਰ ਇਨ ਹਿਸਟਰੀ we are finally speaking truth to power, now it is the time for Congress to do the same। ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਲਰੇਡੀ ਕੈਲੀਫੋਰਨੀਆ ਅਸੈਂਬਲੀ ਨੇ ਪਾਸ ਕੀਤਾ ਹੈ ਕਿ ਸਿੱਖਾਂ ਦੇ ਖਿਲਾਫ ਜੂਨ ਵਾਇਲੈਂਸ, ਜਦੋਂ ਜੂਨ ਦੀ ਗੱਲ ਹੈ ਇਹ ਨਵੰਬਰ ਤੱਕ ਨਹੀਂ ਹੈ ਮਹਿਦੂਦ, ਜੂਨ ਦੇ ਵਿੱਚ ਜਿਹੜਾ ਉਸ ਜੈਨੋਸਾਈਡ ਦੇ 84 ਦੇ ਵਿੱਚ ਜੂਨ ਵੀ ਹੈ ਨਵੰਬਰ ਵੀ ਹੈ, ਜੂਨ 84 ਦਾ ਘੱਲੂਘਾਰਾ ਵੀ ਹੈ, ਨਵੰਬਰ 84 ਦਾ ਘੱਲੂਘਾਰਾ ਵੀ ਹੈ। ਔਰ ਇਹਨਾਂ ਹੀ ਦਿਨਾਂ 'ਚ ਹਾਲਾਂਕਿ ਖਬਰ ਸਮਹਾਉ ਓਵਰਲੁੱਕ ਹੋਈ ਸਾਡੇ ਬਹੁਤੇ ਮੀਡੀਆ ਵੱਲੋਂ ਕਿ ਪਿਛਲੇ ਦਿਨਾਂ 'ਚ US ਕਾਂਗਰਸਮੈਨ ਜੋਸ਼ ਹਾਰਡਰ ਉਹਨਾਂ ਨੇ ਜਿਹੜਾ ਆਪਣੇ ਖਲੋ ਕੇ ਕਾਂਗਰਸ ਦੇ ਵਿੱਚ ਰੈਕਗਨਾਈਜ਼ ਕੀਤਾ ਸੀ ਕਿ ਭਾਈ ਇਹ ਜਿਹੜਾ ਸਿੱਖ ਜੈਨੋਸਾਈਡ ਹੈ ਇਹਨੂੰ ਮਾਨਤਾ ਦਿੱਤੀ ਜਾਏ। ਔਰ ਉਹਨਾਂ ਨੇ ਖਲੋ ਕੇ ਇਹ ਕਿਹਾ ਸੀ, ਇਹ ਹੁਣ ਮੈਂ US ਕਾਂਗਰਸ DC ਦੀ ਗੱਲ ਕਰਦਾ ਕਿ ਮਿਸਟਰ ਸਪੀਕਰ I rise today to honor and mourn the thousands of innocent Sikh lives that were stolen over the course of Sikh genocide. 39 years after the onset of Indian government's military operation to decimate the holy city of Amritsar, the scars of genocide remain ever present in the Sikh community across the globe. Yet, even in the face of numerous tribulations and outright hate, the Sikh community continues to rise above and uphold their principles of humility, compassion and generosity। ਔਰ ਉਹਨਾਂ ਨੇ ਫਿਰ ਦਰਬਾਰ ਸਾਹਿਬ ਤੇ ਹਮਲਾ ਔਰ ਉਹ ਸਾਰਿਆਂ ਨੂੰ ਕਹਿ ਕੇ ਕਨਕਲੂਜਨ 'ਚ ਉਹਨਾਂ ਨੇ ਕਿਹਾ ਸੀ we cannot forget the thousands of innocent people who were persecuted. We follow the lead of the Sikh community who now commemorate these 10 days by holding special prayer services in honor of innocent lives which are lost. I offer a moment of silence to honor the innocent people harmed over the course of Sikh genocide. May we never forget the atrocities that occurred। ਇਹ ਹੈ ਜਵਾਬ। ਇਨ ਐਕਸ਼ਨ ਖਾਲਿਸਤਾਨ ਰੈਫਰੈਂਡਮ, ਬਾਕੀ ਇਹਨਾਂ ਦਾ ਸਾਰਾ ਲਾਈ ਐਕਸਪੋਜ਼ਰ ਔਰ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਅਗੇਨ ਜਿਹੜਾ ਹੈ ਉਹ, ਔਰ US ਕਾਂਗਰਸ ਦੇ ਵਿੱਚ ਆਲਰੇਡੀ ਪਿਛਲੇ ਦਿਨਾਂ ਦੇ ਵਿੱਚ ਇਹ ਕਾਂਗਰਸਮੈਨ ਜੋਸ਼ ਹਾਰਡਰ ਉਹਨਾਂ ਦੀ ਸਟੇਟਮੈਂਟ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਇਸ ਸਭ ਦੇ ਬਾਵਜੂਦ ਕਿ ਇੱਕ ਡਰਟ ਦੀ ਗੇਮ ਵੀ ਹੈ, ਡਰਟ ਦਾ ਮਾਹੌਲ ਵੀ ਹੈ, ਇੱਕ ਫੀਅਰ ਦਾ ਮਾਹੌਲ ਵੀ ਹੈ, ਅਸੀਂ ਦੇਖ ਸਕਦੇ ਹਾਂ ਕਿ ਉਸ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਰ ਵੀ ਦੇਖਿਆ ਜਾਂਦਾ ਹੈ। ਲੇਕਿਨ ਜਿਹੜੀ ਕੌਮ ਵੱਲੋਂ ਸਾਂਝੇ ਤੌਰ ਦੇ ਉੱਤੇ ਰੀਬਫਿੰਗ ਹੈ ਟੂ ਦਾ ਸਿਸਟਮ, ਇਹ ਹੈ ਸਿੱਖ ਕੌਮ ਦਾ ਘੱਲੂਘਾਰਿਆਂ ਨਾਲ ਡਰ ਦੇ ਸਾਹਮਣੇ ਜਿਹੜਾ ਹੈ ਉਹ ਆਪਣਾ ਰਿਐਕਸ਼ਨ ਦੇਣ ਦਾ ਤਰੀਕਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।